ਵੀ ਜਨਾਬ ਨਿਆਮੂਆਣੇ ਮੰਡੀ ਦੇ ਵਿੱਚ ਵਪਾਰੀਆਂ ਦੇ ਮੁਤਾਬਕ ਇਹਨਾਂ ਦੀ 54 ਲੱਖ ਰੁਪਏ ਦੀ ਵੱਡੀ वारदात ਜਿਹੜੀ ਆ ਹੋ ਗਈ ਆ। ਇਹਨਾਂ ਮੰਡੀਆਂ ਵਾਸਤੇ स्क्वाड बनाए गए ਸੀਗੇ। 3 तरह की हमने ड्यूटी लगाई है मवेशी मंडियों में। एक वहाँ की स्टैटिक ड्यूटी है, उसके अलावा हमारी वहाँ पे जनरल पेट्रोलिंग है और ये स्पेशल स्क्वाड बनाया गया है। इसका पर्पस ये है कि सिर्फ एक काम ये करें कि जो लोग वहाँ पैसे लेकर आ रहे हैं और जो लोग अपने मवेशी लेकर जा रहे हैं वो प्रोटेक्टेड फील करें। मुकदमा दर्ज ਕਰਨ ਦੇ ਵਿੱਚ ਇੰਨੀ ਕਿ ਜਲਦਬਾਜ਼ੀ ਕੀਤੀ ਕਿ 54 ਲੱਖ ਰੁਪਏ ਨੂੰ 24 ਲੱਖ ਕੇ 27 ਲੱਖ ਬਣਾ ਦਿੱਤਾ। 12 ਬੰਦੇ 12 ਦੇ 12 ਬੰਦਿਆਂ ਕੋ ਪਿਸਟਲ ਤੇ ਕਿਸੇ ਨੂੰ ਨਹੀਂ ਪਤਾ ਲੱਗਾ ਕਿ 12 ਪਿਸਟਲ ਮੰਡੀ ਦੇ ਵਿੱਚ ਦਾਖਲ ਹੋ ਗਏ ਆ। ਮੈਂ ਸ਼ੋਰ ਸੁਣ ਕੇ ਜਦੋਂ ਆਉਣ ਲੱਗਾ ਬਾਹਰ ਤੇ ਮੇਰੇ ਆ ਗਏ ਆ ਕੇ ਮੈਨੂੰ ਇੱਥੇ ਧੱਫਾ ਮਾਰ ਕੇ ਸਿੱਟ ਦਿੱਤਾ ਮੰਜੇ ਦੇ ਉੱਤੇ ਤੇ ਮੈਨੂੰ ਕਹਿੰਦੇ ਕਿ ਜੇ ਹਿੱਲਿਆ ਨਾ ਤੇ ਗੋਲੀ ਮਾਰ ਦੇਣੀ। ਪਿਸਟਲ ਸੀ ਉਹਨਾਂ ਕੋਲ। ਅਸੀਂ ਕਿਹਾ ਟੋਟਲ ਕਰਾਂਗੇ ਤੇ ਫੇਰ ਹੀ ਤੁਹਾਨੂੰ ਦੱਸਾਂਗੇ ਅਸੀਂ ਕਿਸ ਤਰ੍ਹਾਂ ਦੱਸਦੀ ਸਾਡੇ ਕਿੰਨੇ ਪੈਸੇ ਗਏ। ਫੈਸਲਾਬਾਦ ਦੀ ਮੰਡੀਆਂ ਦੇ ਵਿੱਚ ਕੋਈ ਪਹਿਲਾ ਵਾਕਿਆ ਨਹੀਂ ਹੋਇਆ ਇਸ ਤਰ੍ਹਾਂ ਦਾ। ਸ਼ਿਵਨੀ ਜੀ ਪਹਿਲੇ ਵੀ ਹਾਜੀ ਯੂਨਸ ਦੀ ਡਕੈਤੀ ਹੋਈ ਸੀ ਇੱਥੇ 4 ਕਰੋੜ ਰੁਪਈਆ ਲੈ ਗਏ ਸੀ। ਠੀਕ ਆ, ਫਿਰ ਇੱਥੇ ਸਾਡੇ ਨਾਲ ਪੱਪੂ ਆ ਉਹਦੀ ਡਕੈਤੀ ਹੋਈ ਸੀ 36 ਲੱਖ ਰੁਪਈਆ ਲੈ ਗਏ ਸੀ। ਫਿਰ ਇੱਥੇ ਜਿਨ੍ਹਾਂ ਦੀਆਂ ਡਕੈਤੀਆਂ ਹੋਈਆਂ ਸੀ ਉਹਨਾਂ ਨੂੰ ਕੁਝ ਲੱਭੀ ਅਜੇ ਤੱਕ? ਕੁਛ ਨਹੀਂ ਲੱਭਿਆ। ਅਸਲਾਮ ਅਲੈਕੁਮ ਨਾਜ਼ਰੀਨ। ਅੱਛਾ ਨਾਜ਼ਰੀਨ, ਫੈਸਲਾਬਾਦ ਜਿਹੜਾ ਵਾ ਈਦ ਦੇ ਦਿਨਾਂ ਦੇ ਵਿੱਚ ਹਮੇਸ਼ਾ ਤੋਂ ਹੀ ਡਾਕੂਆਂ ਤੇ ਚੋਰਾਂ ਦੇ ਨਰਗੇ 'ਚ ਆ ਜਾਂਦਾ ਵਾ। ਸ਼ਾਇਦ ਚੋਰ ਔਰ ਡਾਕੂ ਜਿਹੜੇ ਆ ਨਾ ਉਹਨਾਂ ਨੂੰ ਈਦ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਬਾਕੀ ਆਵਾਮ ਨਾਲੋਂ, ਤੇ ਪੁਲਿਸ ਜਿਹੜੀ ਆ ਉਹ ਹਸਬੇ ਰਵਾਇਤ ਜਿਹੜੀ ਆ ਨਾ 100 ਕੇ ਈਦ ਵੀ ਗੁਜ਼ਾਰ ਦਿੰਦੀ ਆ, ਈਦ ਤੋਂ ਪਹਿਲੇ ਜਿਹੜੇ ਦਿਨ ਆ ਉਹ ਵੀ ਗੁਜ਼ਾਰ ਦਿੰਦੀ ਆ। ਮੈਂ ਤੁਹਾਨੂੰ ਇੱਕ ਵੀਡੀਓ ਦਿਖਾਵਾਂਗਾ। ਮੈਂ ਇਸ ਟਾਈਮ ਨਿਆਮੂਆਣੇ ਮੰਡੀ ਦੇ ਵਿੱਚ ਖਲੋਤਾ ਆਇਆ ਵਾਂ, ਲੇਕਿਨ ਮੰਡੀ ਤੇ ਸ਼ੁਰੂ ਹੋਣ ਤੋਂ ਪਹਿਲੇ CPO ਫੈਸਲਾਬਾਦ ਸਾਹਿਬ ਨੇ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਖਸੂਸੀ ਤੌਰ ਤੇ ਇਹਨਾਂ ਮੰਡੀਆਂ ਵਾਸਤੇ स्क्वाड ਬਣਾਏ ਗਏ ਸੀਗੇ, ਜਿਨ੍ਹਾਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹਨਾਂ ਦੇ ਨਾਮ CPO ਸਾਹਿਬ ਨੇ ਲਏ ਸੀ। ਮੈਂ ਤਾਂ ਦੇਸੀ ਜਿਹਾ ਬੰਦਾ ਵਾਂ, ਮੈਂ ਇਹੀ ਗੱਲ ਕਹਾਂਗਾ ਕੋਈ ਉੱਥੇ ਮੰਡੀ ਦੇ ਵਿੱਚ ਫਿਰਨ ਤੁਰਨ ਵਾਲਾ स्क्वाड ਬਣਿਆ ਸੀਗਾ, ਕੋਈ ਉੱਥੇ ਖਲੋਣ ਵਾਲਾ स्क्वाड ਬਣਿਆ ਸੀਗਾ, ਕੋਈ ਜਿਹੜੀਆਂ ਸੜਕਾਂ ਵਾ ਉਹਦੇ ਤੇ ਗਸ਼ਤ ਵਾਲਾ स्क्वाड ਬਣਿਆ ਸੀਗਾ। ਲੇਕਿਨ ਹਰ ਸਾਲ ਮੰਡੀ ਦੇ ਉੱਤੇ ਡਕੈਤੀ ਹੁੰਦੀ ਆ, ਖੂਨੀ ਡਕੈਤੀਆਂ ਹੁੰਦੀਆਂ ਵਾ, ਲੇਕਿਨ ਹਮੇਸ਼ਾ ਦੀ ਤਰ੍ਹਾਂ ਅਸੀਂ ਜਿਹੜੇ ਆ ਸੁੱਤੇ ਰਹਿੰਦੇ ਆ। ਰਾਤੀ ਵੀ ਜਨਾਬ ਨਿਆਮੂਆਣੇ ਮੰਡੀ ਦੇ ਵਿੱਚ ਵਪਾਰੀਆਂ ਦੇ ਮੁਤਾਬਕ ਇਹਨਾਂ ਦੀ 54 ਲੱਖ ਰੁਪਏ ਦੀ ਵੱਡੀ ਵਾਰਦਾਤ ਜਿਹੜੀ ਆ ਹੋ ਗਈ ਆ। 54 ਲੱਖ ਰੁਪਏ ਇੱਕ ਵਪਾਰੀ ਵਾਸਤੇ ਸ਼ਾਇਦ ਫੈਸਲਾਬਾਦ ਦੀ ਪੁਲਿਸ ਤੇ ਪੰਜਾਬ ਪੁਲਿਸ ਵਾਸਤੇ ਤਾਂ 54 ਲੱਖ ਰੁਪਏ ਦੀ ਵੈਲਿਊ ਨਾ ਹੋਵੇ, ਲੇਕਿਨ ਇਹ ਜਿਹੜੇ ਗਰੀਬ ਲੋਕ ਨੇ ਜਿਹੜੇ ਆਪਣੇ ਘਰ ਬਾਹਰ ਸਾਰਾ ਕੁਝ ਛੱਡ ਕੇ ਇੱਥੇ ਆ ਕੇ ਖਲੋਤੇ ਹੋਏ ਨੇ, ਇਹਨਾਂ ਵਾਸਤੇ 54 ਲੱਖ ਰੁਪਏ ਦੀ ਬਹੁਤ ਵੈਲਿਊ ਹੋਏਗੀ। ਇਹ ਇੱਕ ਦੀਵਾਰ ਆ ਜੀ, ਕੈਮਰਾਮੈਨ ਨੂੰ ਕਹਾਂਗਾ ਮੈਂ ਦੀਵਾਰ ਦਿਖਾਓ। ਇਸ ਦੀਵਾਰ ਦਾ ਦਿਖਾਉਣ ਦਾ ਮਕਸਦ ਇਹ ਹੈ ਕਿ ਇਹਦੀ ਪਰਲੀ ਸਾਈਡ ਤੇ ਇੱਕ ਕਲੋਨੀ ਬਣੀ ਹੋਈ ਆ। ਜਦੋਂ ਡਾਕੂ ਦੂਸਰੀ ਸਾਈਡ ਤੋਂ ਆਉਂਦੇ ਆ ਇਹਨਾਂ ਕੋਲ 54 ਲੱਖ ਰੁਪਏ ਲੈਂਦੇ ਆ ਤੇ ਲੈ ਕੇ ਪਰਲੀ ਸਾਈਡ ਤੇ ਚਲ ਜਾਂਦੇ ਆ। ਬਾਕੀ ਗੱਲਾਂ ਸਾਨੂੰ ਬਹੁਤ ਸਾਰੀਆਂ ਪਤਾ ਲੱਗੀਆਂ। ਤਫਤੀਸ਼ ਅਸੀਂ ਵੀ ਸ਼ਾਇਦ ਪੁਲਿਸ ਨਾਲ ਬਹੁਤੀ ਕਰ ਲਈ ਹੋਵੇ ਇਸ ਵਾਰਦਾਤ ਦੀ ਕਿ ਪੁਲਿਸ ਨੇ ਇਹਦੇ ਵਿੱਚ ਕਿਹੜੇ ਗੁੱਲ ਖਿਲਾਏ ਹੋਏ ਆ। ਪਹਿਲੇ ਤਾਂ ਪੁਲਿਸ ਨੇ ਮੁਕੱਦਮਾ ਦਰਜ ਕਰਨ ਦੇ ਵਿੱਚ ਇੰਨੀ ਕਿ ਜਲਦਬਾਜ਼ੀ ਕੀਤੀ ਕਿ 54 ਲੱਖ ਰੁਪਏ ਨੂੰ 24 ਲੱਖ ਕੇ 27 ਲੱਖ ਬਣਾ ਦਿੱਤਾ। ਬਾਕੀ ਜਿਹੜੀਆਂ ਗੱਲਾਂ ਵਾ ਉਹ ਅਸੀਂ ਵਪਾਰੀ ਕੋ ਪੁੱਛਦੇ ਹਾਂ ਜਿਨ੍ਹਾਂ ਦੇ ਨਾਲ ਇਹ ਵਾਰਦਾਤ ਹੋਈ ਆ, ਅਸਲ ਵਕੂਆ ਹੋਇਆ ਕੀ ਆ। ਪੁਲਿਸ ਨੇ ਜਨਾਬ 8 ਬੰਦੇ ਲਿਖੇ ਆ, ਬਕੌਲ ਇਹਨਾਂ ਦੇ 12 ਬੰਦੇ ਸੀ। ਅਗਰ 12 ਬੰਦੇ ਵਿਦ ਵੈਪਨ ਜਿਹਨੂੰ ਅਸਲਾ ਕਹਿੰਦੇ ਆ, ਅਸਲਾ ਲੈ ਕੇ ਮੰਡੀ ਦੇ ਅੰਦਰ ਦਾਖਲ ਹੋ ਗਏ, ਬਾਹਰ ਸਿਕਿਉਰਿਟੀ ਤੁਹਾਡੀ ਲੱਗੀ ਹੋਈ ਆ, ਮੈਂ ਸਿਰਫ ਪੁੱਛਣਾ ਚਾਹਾਂਗਾ ਕਿਆ ਉਹ ਸੁੱਤੀ ਹੋਈ ਸੀਗੀ? ਜਿਹੜੇ ਤੁਹਾਡੇ ਉੱਥੇ ਕੈਮਰੇ ਲੱਗੇ ਹੋਏ ਆ ਉਹ ਸੁੱਤੇ ਹੋਏ ਸੀ? ਅਗਰ ਵੈਸੇ ਬੰਦਾ ਕੋਈ ਚੱਲਦਾ ਆਂਦਾ ਵਾ ਫਿਰ ਤਾਂ ਸਮਝ ਆਉਂਦੀ ਆ ਕਿ ਇੱਕ ਬੰਦਾ ਕੋਈ ਖਰੀਦਦਾਰੀ ਕਰਨ ਵਾਸਤੇ ਆ ਰਿਹਾ ਵਾ। 12 ਬੰਦੇ 12 ਦੇ 12 ਬੰਦਿਆਂ ਕੋ ਪਿਸਟਲ ਤੇ ਕਿਸੇ ਨੂੰ ਨਹੀਂ ਪਤਾ ਲੱਗਾ ਕਿ 12 ਪਿਸਟਲ ਮੰਡੀ ਦੇ ਵਿੱਚ ਦਾਖਲ ਹੋ ਗਏ ਆ। ਮੈਂ ਹੁਣ ਗੱਲ ਕਰਾਂਗੇ ਇਹਨਾਂ ਨਾਲ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਟੋਟਲ ਕਿੰਨੇ ਬੰਦੇ ਆਏ ਸੀਗੇ ਤੇ ਕਿਸ ਤਰ੍ਹਾਂ ਵਕੂਆ ਹੈ? ਸਾਰਾ ਵਕੂਆ ਜ਼ਰਾ ਡਿਟੇਲ ਨਾਲ ਦੱਸੋ, ਕਿਉਂਕਿ ਪੁਲਿਸ ਨੇ ਤਾਂ ਬੜੇ ਦਾਅਵੇ ਕੀਤੇ ਹੋਏ ਆ ਕਿ ਮੰਡੀਆਂ ਦੇ ਵਿੱਚ ਜਨਾਬ ਚਿੜੀ ਵੀ ਪਰ ਨਹੀਂ ਮਾਰੇਗੀ। ਇੱਥੇ 12 ਬੰਦੇ ਪਰ ਮਾਰ ਕੇ ਚਲੇ ਗਏ। ਹਾਂ, ਇੱਥੇ ਗਨਮੈਨ ਬੈਠਾ ਸੀ ਇਸ ਜਗ੍ਹਾ ਤੇ ਜੀ। ਅੱਛਾ ਜੀ। ਇਧਰੋਂ ਆਏ ਆ ਉਹ। ਅੱਛਾ, ਇਸ ਸਾਈਡ ਤੋਂ ਆਏ? ਹਾਂ, ਇਧਰੋਂ ਆਏ ਆ ਕੇ ਉਹਨਾਂ ਨੇ ਗਨਮੈਨ ਨੂੰ ਫੜ ਲਿਆ। ਠੀਕ ਹੈ ਜੀ। ਸਾਡਾ ਰਿਪੀਟਰ ਸੀ ਲਾਇਸੈਂਸੀ ਯਾਫਤਾ, ਉਹ ਉਹਦੇ ਕੋਲੋਂ ਫੜ ਕੇ ਉਹਦਾ ਸਿਰ ਪਾੜ ਦਿੱਤਾ। ਉਹਦੇ ਰਿਪੀਟਰ ਦੇ ਨਾਲ? ਹਾਂਜੀ, ਸਿਰ ਪਾੜ ਦਿੱਤਾ। ਸਿਰ ਪਾੜ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜੀ। ਮੈਂ ਅੰਦਰ ਸੀ ਉੱਥੇ ਬੈਠਾ। ਮੈਂ ਸ਼ੋਰ ਸੁਣ ਕੇ ਜਦੋਂ ਆਉਣ ਲੱਗਾ ਬਾਹਰ ਤੇ ਮੇਰੇ ਆ ਗਏ ਆ ਕੇ ਮੈਨੂੰ ਇੱਥੇ ਧੱਫਾ ਮਾਰ ਕੇ ਸਿੱਟ ਦਿੱਤਾ ਮੰਜੇ ਦੇ ਉੱਤੇ। ਠੀਕ ਹੈ। ਤੇ ਮੈਨੂੰ ਕਹਿੰਦੇ ਕਿ ਜੇ ਹਿੱਲਿਆ ਨਾ ਤੇ ਗੋਲੀ ਮਾਰ ਦੇਣੀ। ਪਿਸਟਲ ਸੀ ਉਹਨਾਂ ਕੋਲ ਤੇ ਉਹ ਸੰਦੂਕ ਪਿਆ ਸੀ, ਸੰਦੂਕ ਦੇ ਵਿੱਚ ਸੀ ਪੈਸੇ ਤੇ ਇੱਕ ਥੈਲਾ ਸੀ, ਥੈਲੇ ਦੇ ਵਿੱਚ ਸੀ ਪੈਸੇ। ਉਹਨਾਂ ਨੇ ਚੁੱਕ ਕੇ ਬਾਹਰ ਨੂੰ ਦੌੜੇ, ਇੱਧਰ ਨੂੰ ਦੀਵਾਰ ਵੱਲ ਨੂੰ। ਮੈਂ ਉਹਨਾਂ ਦੇ ਮਗਰ ਦੌੜਿਆ ਜੀ। ਉਹ ਦੀਵਾਰ ਤੇ ਚੜ੍ਹ ਕੇ ਤੇ ਉਹਨਾਂ ਨੇ ਕਿਹਾ ਕਿ ਜੇ ਹੁਣ ਤੂੰ ਸਾਡੇ ਮਗਰ ਆਇਆ ਤੇ ਤੈਨੂੰ ਗੋਲੀ ਮਾਰ ਦੇਣੀ। ਰਾਤੀ 1:15 ਦਾ ਟਾਈਮ ਸੀ। ਬੰਦੇ ਕੋਈ ਸੁੱਤੇ ਸੀ, ਕੋਈ ਜਾਗਦੇ ਸੀ। ਇਕਬਾਲ ਨੇ ਦੇਖੇ ਆ ਬੰਦੇ। ਇਕਬਾਲ ਦੱਸਦੇ ਇਹਨਾਂ ਨੂੰ ਕਿੰਨੇ ਬੰਦੇ ਸੀ? तकरीबन 9-10 बंदे नजर आने यानी मैं भेज दे गए कन तो मैं समझूंगा कि थोड़ी पैन को मैं भेज देते गए भाई जेरा FIR ठोक दे सू कान तो मैं समय बक्सा पड़ते सिचे ने
बक्सा सट के आप चांप मार के तो परते गए। ਤੁਸੀਂ ਟੋਟਲ ਤੁਹਾਡਾ ਨੁਕਸਾਨ ਕਿੰਨਾ ਹੋਇਆ ਤੁਸੀਂ ਇਹ ਦੱਸੋ ਸਾਡਾ ਨੁਕਸਾਨ ਹੋਇਆ ਜੀ 54 ਲੱਖ ਰੁਪਏ ਦਾ। ਤੇ ਤੁਸੀਂ ਰਾਤੀ ਕਿਉਂ ਨਹੀਂ ਫਿਰ 54 ਲੱਖ ਲਿਖਾਇਆ ਰਾਤੀ ਤੁਸੀਂ ਬੰਦੇ ਵੀ 8 ਲਿਖਾਏ ਆ ਰਾਤੀ ਜਨਾਬ ਅਸੀਂ ਇਸ ਤੋਂ ਨਹੀਂ ਲਿਖਾਇਆ ਕਿ 27 ਲੱਖ ਸਾਡੇ ਇੱਕ ਵਪਾਰੀ ਦਾ ਸੀ, ਉਹ ਸਾਡੇ ਕੋਲ ਮੌਜੂਦ ਸੀ। ਬਾਕੀ ਸਾਨੂੰ ਜਿਹੜੇ ਜਾਨਵਰ ਵਿਕਦੇ ਆ ਅਸੀਂ ਉਹ ਲਿਖੀ ਜਾਂਦੇ ਸੀ, ਉਹ ਸਵੇਰ ਟੋਟਲ ਕਰਨਾ ਹੁੰਦਾ ਨਾ ਜੀ। ਅਸੀਂ ਕਿਹਾ ਟੋਟਲ ਕਰਾਂਗੇ ਤੇ ਫੇਰ ਹੀ ਤੁਹਾਨੂੰ ਦੱਸਾਂਗੇ ਅਸੀਂ ਕਿਸ ਤਰ੍ਹਾਂ ਦੱਸਦੀ ਸਾਡੇ ਕਿੰਨੇ ਪੈਸੇ ਗਏ। ਇਹ ਗੱਲ ਹੋਈ। ਤੇ ਤੁਸੀਂ ਐਫ ਆਈ ਆਰ ਫਿਰ ਲੇਟ ਕਰਵਾ ਲੈਂਦੇ ਹੁਣ ਤਾਂ ਤੁਹਾਡਾ 24 ਲੱਖ 27 ਲੱਖ ਹੀ ਗਿਣਿਆ ਜਾਣਾ 54 ਤਾਂ ਨਹੀਂ ਗਿਣਿਆ ਜਾਣਾ। ਹਾਂਜੀ, ਉਹਨਾਂ ਨੇ ਕਿਹਾ ਜੀ ਦਰਖਾਸਤ ਤੁਸੀਂ ਲਿਖ ਦਿਓ ਤੇ ਸਵੇਰੇ ਤੁਸੀਂ ਜਿਸ ਤਰ੍ਹਾਂ ਕਹੋਗੇ ਉਸ ਤਰ੍ਹਾਂ ਕਰ। ਅੱਛਾ ਤੇ ਬੰਦੇ ਜਦੋਂ 12 ਤੁਸੀਂ ਕਹਿ ਰਹੇ ਹੋ 10 ਬੰਦੇ ਕਹਿ ਰਹੇ ਆ ਫਿਰ 7 ਤੋਂ 8 ਬੰਦੇ ਕਿੱਦਾਂ ਲਿਖਤੇ? ਉਹ ਮਹਾਰਾਜ ਜੀ ਅਸੀਂ ਵੀ ਆਪਣਾ ਦੱਸਿਆ ਜੀ ਨਾ, ਅਸੀਂ ਕਿਹੜਾ ਉੱਥੇ ਕੋਈ ਲਿਖ ਦਿੱਤਾ ਸੀ। ਹਾਂ ਇਹਨਾਂ ਨੇ ਪਤਾ ਬਾਬਾ ਹੀ ਬੰਦੇ ਸੀ 10 12 ਸਾਡਾ ਅੰਦਾਜ਼ਾ ਇੱਥੇ ਅੰਦਰ ਬੜੇ ਸੀ ਮੇਰੇ ਕੋਲ। ਫਿਰ ਬਾਅਦ ਚ ਇਹਨੇ ਇਕਬਾਲ ਨੇ ਦੇਖੇ ਜਦੋਂ ਇੱਧਰ ਨੂੰ ਦੌੜ ਕੇ ਗਏ ਆ। ਅੱਛਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਵਾ ਕਿ ਫੈਸਲਾਬਾਦ ਦੀ ਮੰਡੀਆਂ ਦੇ ਵਿੱਚ ਕੋਈ ਪਹਿਲਾ ਵਾਕਿਆ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹਦੇ ਵਿੱਚ ਜਿਹੜੇ ਵਪਾਰੀ ਦੂਰ ਦਰਾਜ਼ ਇਲਾਕਿਆਂ ਦੇ ਵਿੱਚੋਂ ਆਉਂਦੇ ਆ ਉਹ ਲੁੱਟੇ ਨਾ ਗਏ ਹੋਣ। ਇਹ ਪਹਿਲੇ ਵੀ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਰਹੇ ਆ। ਐਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਾਇਦ ਸਾਡੀ ਫੈਸਲਾਬਾਦ ਦੀ ਪੁਲਿਸ ਨੇ ਕਦੀ ਵੀ ਕੋਈ ਲਾਹੇ ਅਮਲ ਜਿਹੜਾ ਵਾ ਉਹ ਤਿਆਰ ਨਹੀਂ ਕੀਤਾ, ਜਿਹਦੀ ਵਜ੍ਹਾ ਤੋਂ 54 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿਉਂਕਿ ਪਿਛਲੀ ਵਾਰੀ ਅਸੀਂ ਦੇਖਿਆ ਸੀਗਾ ਕਿ ਖਾਨੂਆਣੇ ਮੰਡੀ ਦੇ ਵਿੱਚ ਵਾਕਿਆ ਹੋਇਆ ਸੀਗਾ ਔਰ ਉਹ ਖੂਨੀ ਡਕੈਤੀ ਹੋਈ ਸੀ, ਫਾਇਰਿੰਗ ਹੋਈ ਸੀਗੀ, ਉੱਥੇ ਬੰਦੇ ਜ਼ਖਮੀ ਵੀ ਹੋਏ ਸੀ, ਇੱਕ ਬੰਦਾ ਜਾਨ ਤੋਂ ਵੀ ਚਲਾ ਗਿਆ ਸੀਗਾ। ਐਰਕੀ ਕਿਉਂਕਿ ਇਹਨਾਂ ਦੀ ਇਹ ਕਹਿ ਲਓ ਕਿ ਖੁਸ਼ਕਿਸਮਤੀ ਕਹਿ ਲਓ ਜਾਂ ਇਹਨਾਂ ਦੀ ਦਾਨਸ਼ਮੰਦੀ ਕਹਿ ਲਓ ਕਿ ਇਹਨਾਂ ਨੇ ਆਪਣੇ ਜ਼ਿਹਨ ਤੋਂ ਕੰਮ ਲੈ ਲਿਆ, ਕੋਈ ਇਸ ਤਰ੍ਹਾਂ ਦੀ ਮਜ਼ਾਮਤ ਨਹੀਂ ਕੀਤੀ ਜਿਹਦੀ ਵਜ੍ਹਾ ਤੋਂ ਅੱਜ ਇਹ ਸਾਡੇ ਨਾਲ ਖਲੋਤੇ ਗੱਲ ਕਰ ਰਹੇ ਆ। ਨਹੀਂ ਤਾਂ ਜਿਸ ਤਰ੍ਹਾਂ ਦੇ ਵਾਕਿਆਤ ਪਹਿਲੇ ਅਸੀਂ ਦੇਖਦੇ ਹਾਂ ਜਦੋਂ 54 ਲੱਖ ਰੁਪਏ ਜਦੋਂ ਹੈਵੀ ਕੈਸ਼ ਹੁੰਦਾ ਵਾ ਡਾਕੂ ਜਿਹੜੇ ਆ ਅਮੂਮਨ ਮਜ਼ਾਮਤ ਦੇ ਉੱਪਰ ਫਾਇਰਿੰਗ ਕਰ ਦਿੰਦੇ ਆ। ਇਸ ਤਰ੍ਹਾਂ ਦੇ ਵਾਕਿਆਤ ਪਹਿਲੇ ਵੀ ਹੁੰਦੇ ਰਹੇ ਆ। ਤੁਸੀਂ ਕੀ ਕਹੋਗੇ ਹੁਣ? ਕੁਛ ਵੀ ਨਹੀਂ ਜੀ, ਪਹਿਲੇ ਵੀ ਹਾਜੀ ਯੂਨਸ ਦੀ ਡਕੈਤੀ ਹੋਈ ਸੀ, ਇੱਥੇ 4 ਕਰੋੜ ਰੁਪਈਆ ਲੈ ਗਏ ਸੀ। ਠੀਕ ਆ, ਫਿਰ ਇੱਥੇ ਸਾਡੇ ਨਾਲ ਪੱਪੂ ਆ ਉਹਦੀ ਡਕੈਤੀ ਹੋਈ ਸੀ 36 ਲੱਖ ਰੁਪਈਆ ਲੈ ਗਏ ਸੀ। ਠੀਕ ਆ, ਫਿਰ ਉਹ ਇੱਥੇ ਜਿਨ੍ਹਾਂ ਦੀਆਂ ਡਕੈਤੀਆਂ ਹੋਈਆਂ ਸੀ ਉਹਨਾਂ ਨੂੰ ਕੁਛ ਲੱਭੀ ਅਜੇ ਤੱਕ? ਕੁਛ ਨਹੀਂ ਲੱਭਿਆ। ਦੂਸਰੀ ਬਾਤ ਇੱਥੇ ਇੱਕ ਰਾਣਾ ਸਾਡਾ ਬੰਦਾ ਯਾਰ ਆ, ਤਿੰਨ ਕੁ ਦਿਨ ਪਹਿਲੇ ਉਹਦੇ ਸੁੱਤੇ ਪਏ ਦੇ ਇੱਥੇ ਸਲੂਕੇ ਦੇ ਵਿੱਚੋਂ 3 ਲੱਖ ਰੁਪਇਆ ਕੱਢ ਕੇ ਲੈ ਗਏ। ਕਦੀ ਤੁਸੀਂ ਦੇਖਿਆ ਇੱਥੇ ਪੁਲਿਸ ਵਾਲੇ ਆਏ ਹੁਣ ਫਿਰਦੇ ਤੁਰਦੇ ਨਜ਼ਰ ਆਏ ਹੋਣ? ਪੁਲਿਸ ਵਾਲਾ ਕੋਈ ਵੀ ਨਹੀਂ ਆ ਪੁੱਛ ਆਇਆ ਹੀ ਨਹੀਂ, ਪੁਲਿਸ ਵਾਲਾ ਕਦੀ ਵੀ ਨਹੀਂ ਕੋਈ ਆਇਆ, ਨਾ ਕੋਈ ਹਕੂਮਤ ਦੇ। ਆ ਸਾਡੇ ਇੱਥੇ ਧੂੜਾਂ ਪਈਆਂ ਉੱਡਦੀਆਂ ਨੇ, ਸਾਡਾ ਮਾਲ ਜਿਹੜਾ ਉਹ ਇਸ ਵਜ੍ਹਾ ਤੋਂ ਬਿਮਾਰ ਹੁੰਦਾ ਪਿਆ ਤੇ ਕੋਈ ਪਾਣੀ ਨਹੀਂ ਤਰੋਂਕਦਾ, ਕੋਈ ਸਹੂਲਤ ਨਹੀਂ। ਜੀ ਜੀ ਸਭ ਕੀ ਕਹੋਗੇ ਤੁਸੀਂ? ਮੈਂ ਕਿਹਾ ਜੀ ਗਾਰਡ ਵੀ ਜਿਹੜੇ ਅਸੀਂ ਰੱਖਦੇ ਨਾ ਜੀ, ਅਸੀਂ ਉਹਨਾਂ ਨੂੰ ਆਪਣੇ ਪੈਸੇ ਦਿੰਦੇ ਆ 2000 ਰੁਪਇਆ 1500 ਰੁਪਇਆ ਦਿਹਾੜੀ ਦਾ ਦਿੰਦੇ ਆ, ਰੋਟੀ ਦਾ ਖਰਚਾ ਲੈਦਾ ਦਿੰਦੇ ਆ ਜੀ। ਆਪਣੇ ਖਰਚੇ ਤੇ ਅਸੀਂ ਰੱਖਦੇ ਆ, 1 ਰੱਖ ਲਈਏ 2 ਰੱਖ ਲਈਏ, ਹੋਰ ਤੇ ਸਾਨੂੰ ਕੋਈ ਸਹੂਲਤ ਨਹੀਂ ਹੈ। ਅੱਛਾ ਅਸੀਂ ਹੁਣ ਉਸ ਦੀਵਾਰ ਵੱਲ ਨੂੰ ਚੱਲਦੇ ਹਾਂ ਜਿਹੜੀ ਦੀਵਾਰ ਫਲਾਂਕੀ ਉਹ ਪਿੱਛੇ ਗਏ ਆ ਕਲੋਨੀ ਵੀ ਤੁਹਾਨੂੰ ਉਹ ਜਿਹੜੀ ਪਿੱਛੋਂ ਅਸੀਂ ਦਿਖਾਉਂਦੇ ਆ ਕਿ ਅਗਰ ਗਾਰਡ ਵੀ ਇਹਨਾਂ ਨੇ ਆਪਣੇ ਰੱਖਣੇ ਆ, ਇਹਨਾਂ ਨੇ ਸਾਰਾ ਕੁਝ ਆਪਣਾ ਹੀ ਕਰਨਾ ਹੈਗਾ। ਤੇ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੀ ਡਿਸਟ੍ਰਿਕਟ ਇੰਤਜ਼ਾਮੀਆ ਵਾ ਜ਼ਿਲ੍ਹੇ ਇੰਤਜ਼ਾਮੀਆ ਵਾ ਉਹਨੇ ਐਡੀ ਵੱਡੀ ਮੰਡੀ ਜਿਹੜੀ ਆ ਇਹ ਕਿਉਂ ਲਾ ਦਿੱਤੀ ਆ? ਇਸ ਮੰਡੀ ਦੇ ਵਿੱਚ ਵਪਾਰੀਆਂ ਕੋਲੋਂ ਕੁੰਡਿਆਂ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ, ਤੰਬੂਆਂ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਆ। CCTV ਕੈਮਰਾ ਇਸ ਜਗ੍ਹਾ ਤੇ ਕੋਈ ਨਹੀਂ ਲੱਗਾ ਹੋਇਆ। ਅਗਰ ਐਡੀ ਵੱਡੀ ਪਲੈਨਿੰਗ ਕਰਨੀ ਸੀ ਜਿਹਦੇ ਮੁਤਾਬਕ ਪਹਿਲੇ ਹੀ 6 ਮਹੀਨੇ ਪਹਿਲੇ ਹੀ ਇਜਲਾਸ ਹੋਣ ਲੱਗੇ ਸੀਗੇ, ਸਿਕਿਉਰਿਟੀ ਦੇ ਹਵਾਲੇ ਨਾਲ ਇਜਲਾਸ ਹੋਣ ਲੱਗੇ ਸੀਗੇ, ਲੇਕਿਨ ਉਹਦਾ ਨਤੀਜਾ ਇਹ ਨਿਕਲਿਆ ਵਾ ਕਿ 3 ਲੱਖ ਰੁਪਏ ਇੱਕ ਬੰਦੇ ਦੀ ਜੇਬ ਚੋਂ ਕੱਢ ਕੇ ਲੈ ਗਏ। 54 ਲੱਖ ਰੁਪਏ ਦੀ ਇੱਕ ਡਕੈਤੀ ਦੀ ਵਾਰਦਾਤ ਹੋ ਗਈ, ਜਿਸ ਤੋਂ ਬਾਅਦ ਇਹਨਾਂ ਬੰਦਿਆਂ ਨੂੰ ਪੁੱਛਿਆ ਹੀ ਕਿਸੇ ਨੇ ਨਹੀਂ ਹੈਗਾ ਕਿ ਕੀ ਡਕੈਤੀਆਂ ਹੋ ਰਹੀਆਂ ਵਾ। ਮੈਂ ਅਫਸਰਾਂ ਨੇ ਬਾਲਾਂ ਨੂੰ ਇੱਕ ਗੱਲ ਜ਼ਰੂਰ ਕਵਾਂਗਾ ਕਿ ਜਨਾਬ ਆਪਣੇ ਜਿਹੜੇ ਤੁਹਾਡੇ ਬਾਹਮੀ ਇਖਤਲਾਫਾਤ ਨੇ ਉਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਸਾਡੀ ਆਵਾਮ ਦੇ ਬਾਰੇ ਵੀ ਕੁਝ ਸੋਚ ਲਓ। ਮੈਂ ਤੁਹਾਨੂੰ ਫੈਸਲਾਬਾਦ ਦੇ ਐਸੇ ਥਾਣੇ ਦੱਸ ਸਕਦਾ ਵਾਂ ਕਿ ਜਿਹੜੇ ਥਾਣੇ ਦਾ SHO ਆਪਣੇ DSP ਨੂੰ ਨਹੀਂ ਬੁਲਾਉਂਦਾ, ਜਿਹੜੇ ਥਾਣੇ ਦਾ ਮੁੰਸ਼ੀ ਆਪਣੇ SHO ਨੂੰ ਨਹੀਂ ਬੁਲਾਉਂਦਾ, ਇਹੀ ਹਾਲ ਜਿਹੜਾ ਵਾ ਸਾਡੇ ਉੱਪਰ ਵਾਲੇ ਅਫਸਰਾਂ ਦਾ ਵਾ। ਅਸੀਂ ਆਪਣੀ ਖਿੱਚਾਤਾਨੀ ਦੇ ਵਿੱਚ ਰਗੜ ਕਿਨੂੰ ਰਹੇ ਆ ਇਸ ਵਿਚਾਰੀ ਆਵਾਮ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈਗਾ, ਜਿਹੜੇ ਸਿਰਫ ਔਰ ਸਿਰਫ ਆਪਣੇ ਬੱਚਿਆਂ ਦੇ ਪੇਟ ਪਾਲਣ ਵਾਸਤੇ ਘਰ ਹੋਏ ਆ। ਮੈਂ ਮਰੀਮ ਨਵਾਜ਼ ਨੂੰ ਤੇ IG ਪੰਜਾਬ ਨੂੰ ਅਪੀਲ ਕਰਾਂਗਾ ਕਿ ਖੁਦਾਰਾ ਸਾਡੇ ਫੈਸਲਾਬਾਦ ਦੀ ਪੁਲਿਸ ਨੂੰ ਵੀ ਕੋਈ ਹਲਾਜ ਲਾ ਕੇ, ਅਗਰ ਇਹ ਸੁੱਤੇ ਪਏ ਆ ਠੰਡੇ ਕੈਮਰਿਆਂ ਦੇ ਵਿੱਚ, ਇਹਨਾਂ ਨੂੰ ਹਲਾਜ ਲਾ ਕੇ ਜਗਾ ਦਿਓ, ਸ਼ਾਇਦ ਇਹਨਾਂ ਦਾ ਕੋਈ ਭਲਾ ਹੋ ਜਾਵੇ। ਬਹੁਤ ਸ਼ੁਕਰੀਆ।